अस्सलाम वालेकुम जी नादरीन, मैं सजाद जानी तो मेरे नाल अचू खान साहब ते नाल यासीन साहब नाल फरीद साहब। नादरीन एक दो गल्लां पहले सुन लो कि ए मैनू भी पता है कि ए जगह, ए माहौल, ए लिबास, ए रिकॉर्डिंग वाले या टीवी ते आने वाले नहीं है, मैनू पता है, ठीक सारा मैनू पता है। लेकिन कुछ हालात ऐसे ने, माहौल ऐसा है कि ओदी वजह तो सानू बहुत चीज़ां जिहड़ियां ने ना वो विचों स्किप करनियां पैंदियां ने। समझ रहे जे गल, लिहाजा थोड़ा बर्दाश्त कर लो, कोई नहीं इंशाल्लाह होर 10-15 दिनों तक मैं तुहानू अच्छा सैटअप, अच्छा निज़ाम सारा कुछ असीं आवांगे और बड़े अच्छे तरीके नाल आवांगे। ਉਹ ਵਿੱਚ मैं कमेंट्स पढ़दा लोग कहंदे ने यार है की ते फलां की, लेकिन अगर मतलब कि 1000 कमेंट्स हुंदा ना ਉਹਦੇ 'ਚੋਂ 2 कमेंट्स ਹੁੰਦੇ ਨੇ बहुत ਫਿੱਕਾ प्रोग्राम या बहुत फलाना प्रोग्राम, ਉਹ 2-3 ਹੁੰਦੇ ਨੇ ਤੇ ਉਹ ਜਿਹੜੇ ਉਹ ਇਹ ਕਮੈਂਟ ਕਰਦੇ ਨੇ ਉਹਨਾਂ ਲਈ ਬਾਕੀ ਕਮੈਂਟ ਜਿਹੜੇ ਨੇ ਨਾ ਉਹ ਹੀ ਉਹਨਾਂ ਦਾ ਜਵਾਬ ਨੇ, ਸਾਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ। ਬਿਲਕੁਲ ਵੀ ਇੱਕ ਮਿਸਾਲ ਹੈ ਕਿ ਰਸ਼ ਦੇ ਵਿੱਚ ਖਲੋਤੇ 1000 ਬੰਦੇ 'ਚ 950 ਬੰਦਾ ਜਾਂ 990 ਬੰਦੇ ਕਹਿ ਰਹੇ ਯਾਰ ਬਹੁਤ ਅੱਛੇ ਦੇ ਵਿੱਚੋਂ ਇੱਕ ਬੰਦਾ ਕਹਿ ਰਿਹਾ ਯਾਰ ਬਹੁਤ ਬੁਰੇ, ਤੇ ਉਹ ਜਿਹੜੇ ਬਾਕੀ 999 ਨੇ ਉਹ ਉਹਨਾਂ ਦੀ ਤਾਰੀਫ ਹੀ ਉਹਨੂੰ ਜਵਾਬ ਆ। ਬਿਲਕੁਲ ਤੇ ਉਹਨੂੰ ਆਪ ਸੋਚਣਾ ਚਾਹੀਦਾ ਕਿ ਯਾਰ ਜਾਂ ਤੇ ਇਹਨਾਂ ਸਾਰਿਆਂ 'ਚੋਂ 1000 ਦੇ ਵਿੱਚੋਂ ਜਿਹੜੇ ਤਾਰੀਫ ਕਰ ਰਹੇ ਨੇ ਮੈਂ ਹੀ ਬਹੁਤਾ ਸਿਆਣਾ ਵਾ ਜਾਂ ਫਿਰ ਮੈਂ ਪਾਗਲ ਆ। ਸਹੀ ਪਾਗਲ ਹੀ ਆ, ਦੋਵਾਂ 'ਚੋਂ ਇੱਕ ਗੱਲ ਆ। ਮੈਂ ਪਾਗਲ, ਮੇਰਾ ਦਿਲ ਵੀ ਪਾਗਲ ਨਹੀਂ। ਅੱਛਾ ਮੈਂ ਪਾਗਲ, ਮੇਰਾ ਦਿਲ ਵੀ ਪਾਗਲ, ਬਾਕੀ ਕੋਈ ਨਹੀਂ ਪਾਗਲ ਰਹਿਣਾ। ਰਹਿਣਾ ਪੈਣਾ। ਮੈਂ ਸਹੀ ਆ ਮੇਰਾ ਦਿਲ ਵੀ ਸਹੀ ਆ। ਸਹੀ ਹੈ। ਅੱਜ ਖਾਨ ਸਾਹਿਬ ਸਾਨੂੰ ਇੱਕ ਵਾਕਿਆ ਸੁਣਾਉਣਗੇ ਜੀ ਕਿ ਖਾਨ ਸਾਹਿਬ ਨੇ ਕੀ ਓਏ ਯਾਸੀਨ ਦੁਹਾਣੇ ਲਾ ਲੇ। ਓਏ ਆਹੋ ਦੁਹਾਣੇ ਲਾਉਂਦੇ ਹਰ ਸਾਲ, ਤੁਸੀਂ ਲਾਓ ਦੁਹਾਣੇ ਲਾਓ। ਉੱਚੀ ਬੋਲ ਮਰਿਆ ਪਿਆ। ਓਏ ਨਹੀਂ ਮੇਰਾ ਮਤਲਬ ਦੁਹਾਣੇ ਉੱਚੀ ਬੋਲ। ਅੱਛਾ ਖਾਨ ਸਾਹਿਬ ਦੁਹਾਣੇ ਲਾਉਂਦੇ ਨੇ ਤੇ ਮੇਰਾ ਖਿਆਲ ਖਾਨ ਸਾਹਿਬ ਇੱਕ ਦੁਹਾਣਾ ਸਿਰ ਤੇ ਚੁੱਕ ਕੇ ਨਾ ਤੇ 3-4 ਸਾਲਾਂ ਤੋਂ ਨਾ ਕਿਤੇ ਛੱਡਣ ਜਾ ਰਹੇ ਨੇ ਤੇ ਉਹ ਛੱਡਿਆ ਨਹੀਂ ਜਾ ਰਿਹਾ, ਤੇ ਸਿਰ ਤੇ ਹੀ ਪੱਕਾ ਹੋ ਗਿਆ। ਮੈਨੂੰ ਵੇਖਣ ਤੇ ਦਿਓ ਖਾਨ ਸਾਹਿਬ, ਵਾਹ ਵਾਹ ਕੰਨ ਵਾਲਾ ਪਰਦਾ ਰੰਗ ਕਰਾਇਆ ਹੁੰਦਾ। ਆਹਾ ਬਹੁਤ ਅੱਛੇ ਯਾਰ, ਕੀ ਕਹਿੰਦੇ ਆ ਕਹਿੰਦੇ ਜਾਂਦੀ ਮਾਰ ਚੁਕਤਾ ਇਹਨਾਂ ਨੂੰ। ਓਏ ਧੁੰਨੀ 'ਚ ਠੀਪਾ ਫਸਿਆ ਨਹੀਂ ਐ ਜੀਓ ਪੁੱਤਰ ਤੇਰੀਆਂ ਖੈਰਾਂ। ਵਾਹ 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 ਆ ਠੀਕ ਆ। ਉਹ ਛੱਤ ਤੇ ਰਕਸ਼ਾ ਚਲਾਇਆ ਹੁੰਦਾ ਖਾਨ ਸਾਹਿਬ। ਵਾਹ ਉਹ ਬੱਸ ਕਰਦੇ ਓਏ ਮਰੇ, ਪੁੱਠੀ ਪਤੀਲੀ ਹੁੰਦੀ ਓਏ ਮੇਰੇ ਓਏ ਮਰੇ। ਉਹ ਕੈਸਾ ਤੁਸੀਂ ਮਰੇ ਮਾਠੀ ਬੱਸ ਦੀਆਂ ਸਵਾਰੀਆਂ। ਵੈਰੀ ਗੁੱਡ। ਅੰਦਰੋਂ ਕਾਰ ਪਲਸਤਰ ਕਰਾਈ ਹੁੰਦੀ ਆ। ਓਏ 14 ਭੈਣਾਂ ਦੇ 2 ਭਰਾ ਹੁੰਦੇ। ਵਾਹ ਰੇ ਵਾਹ। ਓ ਮੇਰਾ ਜਾਨੀ ਸ਼ਿਲਾਦਾ ਛਾ ਗਿਆ। ਮੈਂ ਸਸਤੀਆਂ ਸਿਗਟਾਂ ਦਾ ਜੋੜਾ ਹੁੰਦਾ। ਓ ਜੀਓ ਖਾਨ ਸਾਹਿਬ ਇੱਕ ਸਫਰੀ ਦੀ ਜੁਗਤ ਮਾਰਾਂ। ਹੈ ਸਫਰੀ ਦੀ ਜੁਗਤ ਸਾਰੀਆਂ ਮਾਰੇ ਆਹਾ ਸਫਰੀ ਦਾਲ ਚੋਂ ਨਿਕਲੇ ਰੋਡ ਦੇ ਉੱਤੇ ਇਸ਼ਾਰਾ ਲੱਗਾ ਹੁੰਦਾ। ਆਹਾ ਰੋਡ ਆਹਾ ਕਿਹੜਾ ਰੋਡ ਜਣਾ ਉਸ ਤੇ ਆਣਾ। ਮੈਂ ਕਿਹਾ ਟੁੰਡੇ ਦੀਆਂ ਉਂਗਲੀਆਂ ਹੁੰਦੀਆਂ। ਆਹਾ ਵਾਹ ਰੇ ਵਾਹ ਕੀ ਇਹ ਹੈ ਹੀ ਨਹੀਂ। ਆ ਬਿਲਕੁਲ ਖੰਡੇ ਨੇ ਪੱਪੀ ਵੱਟੀ ਹੁੰਦੀ। ਵਾਹ 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 ਖਾਨ ਸਾਹਿਬ। ਜਾਨੀ ਸਾਹਿਬ ਕਿੱਲੀ ਤੇ ਸੱਪ ਟੰਗਿਆ ਹੁੰਦਾ। ਇਹ ਨਾਲਾ ਟੰਗਿਆ ਹੁੰਦਾ। ਸਲਵਾਰ ਚੋਂ ਕੱਢ ਉੱਤੋਂ ਸੱਪ ਟੰਗਿਆ ਹੁੰਦਾ। ਇਹਨੇ ਤਾਂ ਕਈ ਵਾਰੀ ਵੇਖਿਆ ਵੀ ਸਭ ਹੋਣਾ। ਤੋਂ ਮੇਰੇ ਗਵਾਂਢੀ ਬੈਠਾ ਨਾਲ। ਮੈਂ ਕਹਿੰਦਾ ਬਦਤਮੀਜ਼ ਸਾਲੀ ਹੁੰਦੀ। ਤੁਸੀਂ ਕਿਉਂ ਹੱਸ ਰਹੇ ਹੋ ਭਾਜੀ? ਇੱਧਰ ਹੱਸਣ ਦਿਓ। ਮੈਨੂੰ ਮਜ਼ਾ ਆਉਣ ਲੱਗ ਪਿਆ। ਆ ਚਨਿਓਟੀ ਬੱਟ ਹੁੰਦਾ। ਇੱਕੋ ਕਬਰ ਵਾਲਾ ਕਬਰਸਤਾਨ ਹੁੰਦਾ। ਇੰਨਾ ਮੰਦਾ ਉਹਦਾ ਇੱਕੋ ਹੀ ਕਬਰ ਆ ਪੂਰੇ ਉਹੀ ਘਰ ਜਾਈ ਜਾ ਰਿਹਾ ਬਾਰ-ਬਾਰ। ਚੜ ਕੇ ਖਾਨ ਸਾਹਿਬ ਇੱਕੋ ਤੀਲੀ ਵਾਲੀ ਮਾਚਸ ਹੁੰਦੀ ਆ। ਆਏ ਬੇਟੇ ਬਸ ਕਰਦੇ, ਇਦਾਂ ਤੇ ਇੱਕੋ ਤੀਲੇ ਵਾਲਾ ਝਾੜੂ ਹੁੰਦਾ, ਇਦਾਂ ਤੇ ਕਿੰਨੀਆਂ ਮੰਨਣੀਆਂ। ਹਾਂ ਸਦਕਾ ਦੇਣ ਵਾਲਾ ਡਾਕੂ ਹੁੰਦਾ। ਵਾਹ ਸਦਕਾ ਖਰਾਤ ਕਰਨ ਵਾਲਾ ਬਿਲਕੁਲ ਸਹੀ ਡਾਕੂ। ਵਾਹ ਜੀ ਵਾਹ ਜਾਨੀ ਸਾਹਿਬ ਰਹਿਮ ਦਿਲ ਚੋਰ ਹੁੰਦਾ। ਲੱਖ ਲਾਨਤ। ਵਹਿਮ ਦਿਲ ਫਰੀਦ ਹੁੰਦਾ। ਵਹਿਮ ਦਿਲ ਹਰ ਵਕਤ ਵਹਿਮ ਚ ਰਹਿਣਾ। ਵਹਿਮ ਦਿਲ। ਅੱਛਾ ਰਹਿਮ ਦਿਲ ਹੁੰਦਾ ਸੀ ਇੱਕ ਵਹਿਮ ਦਿਲ। ਇਹ ਵਹਿਮ ਦਿਲ ਆ, ਹਰ ਟਾਈਮ ਵਹਿਮ ਚ ਰਹਿਣਾ 24 ਘੰਟੇ ਕਿੰਨੇ ਪੈਸੇ ਆ ਜਾਣ ਜਿੰਨੇ ਵੀ ਵਹਿਮ ਚ ਰਹਿਣਾ। ਇਹ ਮੇਰੇ ਕੋ ਕਿਉਂ ਆ ਗਏ, ਕਾਹਦੇ ਵਾਸਤੇ ਆ ਗਏ, ਯਾਰ ਕੋ ਖੋਹ ਨਾ ਲਵੇ, ਕੋ ਮੰਗ ਨਾ ਲਵੇ। ਸਹੀ ਗੱਲ। ਵਹਿਮ ਦਿਲ ਫਰੀਦ ਸਹੀ ਗੱਲ। ਇਹ ਉਹ ਕਰੈਕਟਰ। ਬਹੁਤ ਅੱਛਾ। ਠੀਕ ਹੈ ਜੀ। ਵਾਲੀਅਮ ਵਧਾ ਕੇ ਧੜਕਨ ਤੇਜ਼ ਕੀਤੀ ਹੁੰਦੀ। ਵਾਹ ਰੇ ਵਾਹ ਕੀ ਕਹਿੰਦੇ। ਬਹੁਤ ਸਹੀ ਹੋ ਗਿਆ, ਸ਼ੇਰ ਹੀ ਹੋ ਗਿਆ। ਪਲਾਸ ਨਾਲ ਘੁੱਟ ਚੁੱਕਿਆ ਹੁੰਦਾ। ਵਾਹ ਵਾਹ। ਇਹ ਲਾਫਟਰ ਤੁਸੀਂ ਆਪੇ ਹੀ ਦੇਣਾ। ਇਹਨਾਂ ਜੁਗਤਾਂ ਦਾ ਇਹਨਾਂ ਕੋ ਮੇਰੇ ਕੋਲ ਲਾਫਟਰ ਨਹੀਂ ਹੈ।
ਓਏ ਚੰਦ ਤੇ ਜਾਣ ਵਾਲਾ ਰਕਸ਼ਾ ਹੁੰਦਾ। ਜਿਵੇਂ ਖੈਰਾ ਜਾਂਦੀ ਬਾਦਸ਼ਾਹ ਦੀ ਕੀ ਬਾਤ। ਕੀੜੀ ਟੱਪਣ ਲਈ ਛਾਲ ਮਾਰੀ ਹੁੰਦੀ। ਓਏ ਆ ਕੀ ਗੱਲ ਯਾਰ, ਆ ਕੀ ਕੀੜੀ ਟੱਪਣ ਲਈ ਛਾਲ ਮਾਰੀ ਨੇ? ਕੀੜੀ ਕੌਣ ਟੱਪਦਾ ਬੇਟਾ? ਕੀੜੀ ਆਇਆ ਕਰਕੇ ਛਾਲ ਮਾਰੀ। ਕੀੜੀ ਕੀੜੀ ਮੇਰੀ ਕੀੜੀ 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 ਆ ਕਿਆ ਕੀ ਗਾ ਚੁੱਪ ਓਏ। ਠੀਕ ਹੈ ਜੀ। ਯਾਰ ਖਾਤਾ ਜਾਂਦੀ ਬਹੁਤ ਅੱਛਾ। ਓਏ ਬੱਲੇ ਨਾਲ ਫਾਇਰਿੰਗ ਕੀਤੀ ਹੁੰਦੀ ਵਾਹ ਵਾਹ ਜੀਓ ਜਾਂਦੀ ਇਹ ਕਿੱਥੇ ਹੁੰਦੀ ਜੀ ਫਿਰ ਬੱਲੇ ਨਾਲ? ਹੈ ਬੱਲੇ ਨਾਲ ਇਹ ਜਿੱਥੇ ਕੀੜੀ ਟੱਪੀ ਜਾਂਦੀ। ਉਹਨੂੰ ਬੱਲੇ ਨਾਲ ਕਿੰਨੇ ਫਾਇਰ ਹਾਂ ਕੱਲੇ ਨੇ ਫਾਇਰ ਕੀਤੀ ਸੀ ਕੱਲੇ ਨੇ ਬੱਲੇ ਤੋਂ ਬਾਅਦ। ਉਸਤਾਦ ਜੀ ਤੁਸੀਂ ਇੱਕ ਦਫਾ ਦੁਹਾਣੇ ਲਾ ਲਏ ਸੀ। ਹਾਂਜੀ 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 ਪਤਾ ਲੱਗਾ ਕੋਈ ਉਹਦਾ ਕੀ ਬਣਿਆ? ਹਾਂ ਦੁਹਾਣੇ ਲਾ ਲਏ ਤੇ ਫੰਕਸ਼ਨਾਂ ਦਾ ਸੀਜ਼ਨ ਆਊਟ ਹੋ ਗਿਆ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਦੁਹਾਣੇ ਵੇਚ ਰਿਹਾ 10 ਰੁਪਏ ਕਿਲੋ 10 ਰੁਪਏ ਨਹੀਂ ਕਿਲੋ। ਕੋਈ ਤਜਰਬਾ ਵੀ ਹੈਗਾ ਸੀ ਐਵੇਂ ਲਾ ਲੈ ਬੰਦੇ? ਨਹੀਂ ਭਾਜੀ ਇੰਨੇ ਵਾਹ ਦੁਹਾਣੇ ਲਾਉਂਦੇ ਨੇ, ਸਮੋਸਾ ਪਕੌੜਾ ਕੋਈ ਵੀ ਸ਼ਾਇਦ ਮਤਲਬ ਜਦੋਂ ਹਾਲਾਤ ਦੇਖੇ ਆਊਟ ਸੀਜ਼ਨ ਜੰਨੇ ਵਾਹ ਸ਼ਾਇਦ ਲਾ ਲੈਂਦੇ ਨੇ, ਪਤਾ ਨਹੀਂ ਹੁੰਦਾ ਘਾਟਾ ਪਾਣਾ ਕਿ ਵਾਧਾ ਹੋਣਾ। ਤਜਰਬਾ ਵੀ ਕੋਈ ਨਹੀਂ, ਕੁਛ ਨਹੀਂ ਬੱਚਿਆਂ ਦੀ ਤਜਰਬਾ ਸਿਰਫ- ਖਾਤਰ ਬੱਚਿਆਂ ਦੀ ਖਾਤਰ। ਰੋਟੀ ਨਾ ਕਮਾਉਣੀ, ਬੱਚੇ ਤੇ ਭੁੱਖੇ ਮਾਰਦੇ। ਅੱਛਾ ਜੀ ਤੁਸੀਂ ਦੁਹਾਣੇ ਲਾ ਲਏ? ਦੁਹਾਣੇ ਮੈਂ ਲਾ ਲਿਆ ਤੇ ਸਵੇਰ ਤੋਂ ਲਾ ਕੇ ਮੈਂ ਖਲੋਤਾ ਰੇੜੀ ਤੇ ਐਵੇਂ ਬੰਦੇ ਆਏ ਭਾਈ ਜੀ ਇੱਥੇ 9 ਨੰਬਰ ਗਲੀ ਕਿੱਥੇ ਹੈ? ਮੈਂ ਫੇਰ ਪਰੇਸ਼ਾਨ, ਤੇ ਗਾਹਕ ਨਹੀਂ ਆ ਰਿਹਾ? ਗਾਹਕ ਬਿਲਕੁਲ ਨਹੀਂ ਆ ਰਿਹਾ। ਫਿਰ ਮੈਂ ਆਵਾਜ਼ਾਂ ਲਾ ਰਿਹਾ ਯਾਰ ਇੱਥੇ ਬੱਗੂ ਦਾ ਘਰ ਕਿੱਥੇ ਹੈ? ਫਿਰ ਮੈਂ ਬੜਾ ਪਰੇਸ਼ਾਨ ਯਾਰ ਪਤਾ ਨਹੀਂ ਮੇਰੇ ਜਾਲੀ ਹੈ ਦੁਹਾਣੇ ਜਾਂ ਪਲਾਸਟਿਕ ਦੇ ਰੱਖ ਲੈ ਹੈ। ਤੂੰ ਗਾਹਕ ਨਹੀਂ ਆਉਣ ਇਹ ਨਹੀਂ ਕਹਿੰਦਾ ਭਾਜੀ 10 ਕਿਲੋ ਦੇ ਦਿਓ 5 ਕਿਲੋ ਦੇ ਦਿਓ 6 ਕਿਲੋ ਤੇ ਆਵਾਜ਼ਾਂ ਲਾਈ ਜਾ ਰਹੇ? ਤੇ ਮੈਂ ਆਵਾਜ਼ਾਂ ਲਈ ਜਾ ਰਿਹਾ ਯਾਰ ਉਹ ਹਬੀਬ ਕਿੱਥੇ ਰਹਿੰਦਾ? ਉਹ ਸਾਰੇ ਐਡਰੈਸ ਪੁੱਛਣ ਵਾਲੇ ਹੀ ਆਉਣ ਡੇ ਤੇ ਗਾਹਕ ਕੋਈ ਨਹੀਂ ਆ ਰਿਹਾ। ਮੈਂ ਜਾਂਦੀ ਸਭ ਬੜਾ ਪਰੇਸ਼ਾਨ ਯਾਰ। ਮੈਂ ਕਹਾਂ ਤੂੰ ਦੁਹਾਣੇ ਲਾ ਬੈਠਾ। ਨਹੀਂ ਨਹੀਂ ਤਾਂ ਅੱਗੇ ਇੱਕ ਬੰਦਾ ਆਇਆ ਕਿ ਹਬੀਬ ਕਿੱਥੇ ਰਹਿੰਦਾ? 10 ਰੁਪਏ ਕਿਲੋ। 10 ਰੁਪਏ ਭਾਜੀ ਹਬੀਬ 10 ਮੈਂ ਰੁਪਏ। ਫੇਰ ਆਵਾਜ਼ ਲਾਈ 10 ਰੁਪਏ ਕਿਲੋ 10 ਰੁਪਏ ਕਿਲੋ ਸੂਏ ਲਾਲ 10 ਰੁਪਏ ਕਿਲੋ। ਹਬੀਬ ਕਿੱਥੇ ਰਹਿੰਦਾ? ਮੈਂ ਕਿਹਾ ਦੁਹਾਣੇ ਲਾ ਤੂੰ ਕਹਿੰਦਾ ਇਹਦੇ ਚ ਹੀ ਇਹਦੇ ਜੀ ਇਸ ਦੁਹਾਣੇ ਜੀ ਇਹ ਹਬੀਬ। ਖਰੀਦ ਇਹਨੂੰ ਕੱਟ। ਹਾਂ ਇਹ ਖਰੀਦ ਤੇ ਹਬੀਬ ਇਹ ਲੈ ਜਾਏਗਾ ਤਾਂ ਹਬੀਬ ਮਿਲ ਇਹ ਜੂਗਾ ਤੋਂ ਹਬੀਬ ਮਿਲ ਕੇ ਖਾਏਗਾ ਘਰ ਜਾ ਕੇ ਦੁਆਵਾਂ ਦੇਗਾ ਤੇ ਹਬੀਬ ਮਿਲ ਤੇ ਜਾਏਗਾ। ਹਬੀਬ ਦੇ ਸਦਕੇ ਤੇਰੀ ਖੈਰ। ਅੱਲਾ ਹਬੀਬ ਦੇ ਸਦਕੇ ਇਨਸ਼ਾਅੱਲਾ ਤੇਰੇ ਤੇ ਕਰਮ ਹੋ ਜਾਏਗਾ, ਤੇਰਾ ਸਦਕਾ ਮੇਰੇ ਤੇ ਵੀ। ਅੱਛਾ ਜੀ ਅੱਛਾ ਰਾਤ ਪੈ ਗਈ? ਰਾਤ ਪੈ ਗਈ, ਸ਼ਾਮ ਪੈ ਗਈ, ਮੈਂ ਅੱਕ ਗਿਆ, ਥੱਕ ਗਿਆ। ਗਰਮੀ ਇੰਨੀ ਕਿ ਮੈਂ ਤੁਹਾਨੂੰ ਕੀ ਦੱਸਾਂ, ਮੈਂ 1000 ਰੁਪਏ ਦਾ ਸ਼ਰਬਤ ਹੀ ਪੀ ਲਿਆ। ਬੜੇ ਭਿੱਜ ਗਏ ਮੇਰੇ ਤੇ ਬੁਰੇ ਹਾਲ ਤੇ ਬੋਕੇ ਦੇ ਉਹ ਆਲੇ। ਨਾਲ ਦੇ ਕੋ ਪੀਤਾ ਜੀ ਕਿਸੇ ਨੇ? ਬਈ ਦਿਲ ਕਰੇ ਘਰ ਹੀ ਕਹੀ ਜਿਵੇਂ 2 ਸੱਡਾ ਪਿਆ ਦਿਓ, ਸ਼ਰਬਤ ਲਿਆ ਦਿਓ। ਮੈਂ ਸ਼ਿਕੰਜਵੀ ਬਣਾ ਕੇ ਭੇਜੋ। ਗਾਹ ਕੋਈ ਨਹੀਂ ਆ ਰਿਹਾ ਜਦੋਂ ਆਰੇ ਲੱਗੇ। ਤੇ ਘਰ ਦੇ ਸਮਝ ਰਹੇ ਵੀ ਪਤਾ ਨਹੀਂ ਬਾਹਰ ਅੱਬੇ ਨੇ ਕਿੰਨੀ ਕਮਾਈਆਂ ਹੋ ਰਹੀਆਂ। ਵਿਕਰੀ ਕਿੰਨੀ ਹੋ ਰਹੀ। ਟਰੱਕ ਹੀ ਵੇਚ ਲਿਆ ਪਤਾ ਨਹੀਂ ਕਿੰਨਾ ਕੁ ਰਾਸ਼ੇ ਵਿੱਚ ਨਹੀਂ ਬੋਲਣਾ ਪਹਿਲੇ ਗੱਲ। ਕਿੱਡੀ ਯਾਦ 10 ਕਿਲੋ। ਘਰ ਦੇ ਨੂੰ ਇਹ ਪਤਾ ਕਿ ਮਾਸ਼ਾਅੱਲਾ ਬੜੀ ਕਮਾਈ ਹੋ ਰਹੀ। ਅੱਬੂ ਬੜੇ ਪੈਸੇ ਕਮਾ ਰਹੇ ਆ। ਜਿਹੜਾ ਮਿੰਟ ਬਾਅਦ 2 ਸੋਡੇ ਦਾ ਆਰਡਰ, ਸ਼ਿਕੰਜਵੀ ਦਾ, ਕੱਚੀ ਲੱਸੀ ਹੈ, ਉਹ ਬੜੇ ਖੁਸ਼ ਅੰਦਰ ਛਾਲਾ ਮਾਰਨੇ ਧਮਾਲਾ ਮਾਰਿਆ ਬੱਲੇ। ਖਾਨ ਸਾਹਿਬ ਦੀ ਰੇੜੀ ਤੇ ਨਾ ਮਤਲਬ ਦਿਲ ਕਰੇ 36 ਦਵਾਣੇ ਨੇ ਨਾ ਤੇ ਸ਼ਾਮ ਨੂੰ ਗਿਣੇ ਤੇ 37 ਹੋ ਗਏ ਨੇ। ਤੇ ਖਾਨ ਸਾਹਿਬ ਨੂੰ ਵਿਕਰੀ ਦੀ ਫਿਕਰ ਨਹੀਂ, ਇਹ ਫਿਕਰ ਆ ਇਹ ਇੱਕ ਕੌਣ ਰੱਖ ਗਿਆ। ਆਖਰੀ ਕੌਣ ਰਹਿ ਗਿਆ? ਅੱਛਾ ਫਿਰ ਉਹ ਵਿਕੇ ਨਹੀਂ ਸਾਰੀ ਜਿਹੜੀ? ਅੱਛਾ ਜੀ ਨਹੀਂ ਵਿਕਿਆ। ਮੈਂ ਖਿਜ ਗਿਆ, ਮੈਂ ਸ਼ਰਬਤ ਪੀ ਪੀ ਅੱਕ ਗਿਆ। ਪਸੀਨੇ ਇੰਨੇ, ਗਰਮੀ ਇੰਨੀ, ਗਲਾ ਬਹਿ ਗਿਆ। ਗਲਾ ਬਹਿ ਗਿਆ, ਆਵਾਜ਼ਾਂ ਮਾਰ ਮਾਰ। ਤੇ ਇੱਕ ਮੋਟਰਸਾਈਕਲ ਤੇ ਗਾਹਕ ਆਇਆ। ਆਖਰੀ ਮੈਂ ਕਿਹਾ ਅੱਲਾ ਤੇਰਾ ਸ਼ੁਕਰ। ਉਹ ਗਾਹਕ ਤੇ ਆਇਆ, अस्सलाम वालेकुम। मैं जी वालेकुम सलाम। ਦੁਹਾਣਾ ਕੀ ਭਾ? ਮੈਂ ਕਿਹਾ 10 ਰੁਪਏ ਕਿਲੋ। ਤੇ ਤੁਸੀਂ ਇਦਾਂ ਕਰੋਗੇ ਕਿ 5 ਕਿਲੋ ਦੇ ਦਿਓ। ਮੈਂ ਕਿਹਾ ਅੱਛਾ ਬਾਊ ਜੀ। ਤੇ ਮੈਂ ਕਿਹਾ ਬਾਊ ਜੀ ਇਹ 6 ਕਿਲੋ। ਨਹੀਂ 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 5 ਕਿਲੋ ਚਾਹੀਦਾ। ਮੈਂ ਘੋਰ ਤੋਂ ਲਿਆ ਬਾਊ ਜੀ ਇਹ 6.5 ਕਿਲੋ। ਨਹੀਂ ਨਹੀਂ ਮੈਨੂੰ 5 ਕਿਲੋ ਚਾਹੀਦਾ। ਮੈਂ ਅੰਦਰੋਂ ਮਰਿਆ ਪਿਆ, ਰੂਹ ਮਰੀ ਪਈ ਮੇਰੇ। ਮੈਂ ਪਰੇਸ਼ਾਨ ਕਿ ਐਸਾ ਨੈਸ਼ ਗਾਹਕ ਆਇਆ ਯਾਰ 5 ਕਿਲੋ ਦੀ ਕਿਹੜੀ ਕਸਮ ਖਾ ਕੇ ਮੈਨੂੰ ਕਹਿੰਦੇ ਮੈਂ ਲੈਣਾ ਹੀ 5 ਕਿਲੋ ਦਾ। ਅੱਛਾ ਇੱਕ ਫਿਰ ਮੈਂ ਦੁਬਾਰਾ ਤੋਲੇ ਮੈਂ ਕਿਹਾ 7 ਕਿਲੋ ਦਾ। ਨਹੀਂ ਨਹੀਂ ਬਾਊ ਜੀ ਮੈਂ ਲੈਣਾ ਹੀ 5 ਕਿਲੋ ਦਾ। ਮੈਂ ਕਿਹਾ ਤੁਸੀਂ ਇੱਦਾਂ ਕਰੋ ਆਪਣਾ ਐਡਰੈਸ ਦੇ ਜਾਓ ਤੇ ਫੋਨ ਨੰਬਰ ਦੇ ਜਾਓ। ਮੈਂ ਪਿੱਛੇ ਜ਼ਿਮੀਂਦਾਰ ਗਫੂਰ ਨਹੀਂ ਉਹਨੂੰ ਫੋਨ ਕਰਦਾ ਕਿ ਯਾਰ ਜਦੋਂ 5 ਕਿਲੋ ਦਿਹਾਣਾ ਹੋ ਗਿਆ ਨਾ ਤੇ ਮੈਨੂੰ ਫੋਨ ਕਰ ਦੇ, ਮੈਂ ਆ ਕੇ ਦੁਹਾਣਾ ਲੈ ਜਾਵਾਂਗਾ। ਪਰ ਮੈਂ ਕਿਹਾ ਬੱਚਾ ਬਿਠਾ ਦੇਣਾ ਇੱਟਾਂ ਦੇ ਕੇ ਨਾਲ ਤੱਕੜੀ। ਬੇਟੇ ਦਾ ਧਿਆਨ ਰੱਖਣਾ ਕਿ ਜਦੋਂ 5 ਕਿਲੋ ਦਾ ਹੋਇਆ ਇਹਨੂੰ ਤੋਲ ਲਈ ਤੇ ਮੈਨੂੰ ਦੱਸ ਦੇ ਕੱਟ ਕੇ ਲੈ ਆਈ। ਤੇ ਕੱਟ ਕੇ ਬੇਲ ਲੈ ਆਈ ਫੌਰੀ। ਤੇ ਭਾਜੀ ਮੈਂ ਤੁਹਾਡੇ ਤੇ ਘਰ ਭਾਜੀ ਮੈਂ ਤੁਹਾਡੇ ਘਰ ਪਹੁੰਚਾ ਦਾਂਗਾ। ਫਿਰ ਠੀਕ ਹੈ, ਫਿਰ ਖੁਸ਼। ਹਾਂ ਜੀ ਬੜੀ ਬਹੁਤ ਸ਼ੁਕਰੀਆ। ਦਰ ਫੇਟੇ ਬਈ ਤੁਹਾਡੇ ਦੁਹਾਣਾ ਲੈਣ ਤੇ ਲਾਂਗਤ ਬੇਸ਼ੁਮਾਰ ਕੈਸਾ ਗਾਹ ਗੈਂਡ ਤੇ। ਅਜੇ ਖਾਨ ਸਾਹਿਬ ਕਹਿ ਰਹੇ ਨੇ ਮੈਂ ਜ਼ਿਮੀਂਦਾਰ ਨੂੰ ਫੋਨ ਕਰਾਂਗਾ, ਉਹ ਗਫੂਰ ਨੂੰ। ਉਹ ਜਿਹੜਾ ਦਵਾਣਾ ਜਦੋਂ ਉੱਗਦਾ ਨਾ ਤੇ ਤੋੜਨ ਤੋਂ ਪਹਿਲੇ ਜਿਹੜਾ ਵੱਡਾ ਹੋ ਰਿਹਾ ਹੁੰਦਾ ਉਹਨੂੰ ਤਕੜੀ 'ਚ ਰੱਖ ਲੇਗਾ, ਉੱਥੇ ਹੀ ਤਕੜੀ ਫਿਕਸ ਕਰ ਦੇਗਾ। ਤੇ ਉਹ ਡੇਲੀ ਵੱਧ ਰਿਹਾ ਤੇ ਹਰ 2 ਦਿਨ ਬਾਅਦ ਦੇਖੀ ਜਾਏਗਾ ਕਿੰਨਾ ਹੋ ਗਿਆ। ਤੇ ਜਦੋਂ ਪੂਰਾ 5 ਕਿਲੋ ਤਕੜੀ ਆ ਜਾਏਗੀ ਨਾ ਤਾਂ ਉਹ ਪਿੱਛੋਂ ਫੌਰਨ ਉਹਦਾ ਉਹ ਨਾੜੂ ਕੱਟ ਕੇ
ਤੇ ਲਿਆ ਕੇ ਤੇ ਭਾਜੀ ਤੁਹਾਡੇ ਘਰ ਪਹੁੰਚਾ ਆ ਦੇ ਲਓ ਜੀ ਮਤਲਬ ਏਡਾ ਮੰਨਤ ਸੁਖੀ ਤੁਸੀਂ ਕੋ 5 ਮੈਂ ਕਿਲੋ ਲੈਣਾ ਹੀ 5 ਕਿਲੋ ਆਹ ਅੱਲਾ ਮਾਫੀ ਦੇਵੇ ਮਾਸ਼ਾਅੱਲਾ ਸਾਗ ਵਾਲਾ ਪਾਨ ਹੁੰਦਾ ਵਾਹ ਵਾਹ ਮਤਲਬ ਮੈਂ ਪਤਾ ਕੀ ਗੱਲ ਆ? ਵਾਹ ਵਾਹ ਆਪਣਾ ਕੱਢ ਹੀ ਲਓ ਇੱਕ ਦਫਾ ਵਾਹ ਆਪੇ ਹੀ ਜੁਗਤ ਮਾਰ ਕੇ ਗੋਡੇ ਤੇ ਮਾਸਕ ਪਾਇਆ ਹੁੰਦਾ ਆਹ ਵਾਹ 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 ਨਬੀਨੇ ਤੇ ਲੈਂਸ ਹੁੰਦੇ ਆਹ ਵਾਹ ਰੇ ਵਾਹ ਰੇ ਵਾਹ ਕੀ ਬਾਤ ਵੀ ਲਾਏ ਵੀ ਆ ਨਹੀਂ ਵੀ ਲਾ ਪਤਾ ਨਹੀਂ ਨਹੀਂ ਹਾਏ ਹਾਏ ਵਾਹ ਅੰਨੇ ਕੋ ਰਸਤਾ ਪੁੱਛਿਆ ਹੁੰਦਾ ਵਾਹ 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 ਮੈਂ ਕਿਹਾ ਲਾਸ਼ ਦੀ ਹੈਂਡ ਫ੍ਰੀ ਹੁੰਦੀ ਆ ਵਾਹ 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 ਬੱਚਿਆਂ ਵਾਲੀ ਮੰਜੀ ਦਾ ਪਾਵਾ ਹੁੰਦਾ ਝੁਮਰੇ ਦਾ ਕਿਰਾਇਆ ਹੁੰਦਾ 30 ਰੁਪਏ 30 ਰੁਪਏ 30 ਰੁਪਏ 30 ਰੁਪਏ ਆਹੋ